ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 25 ਅਗਸਤ 2015 9 ਫਾਲਗੂ ਨਾਨਕ ਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਅਹਿਮ ਇਸ਼ੂ ਵਿਚਾਰ ਚਰਚਾ ਵਿੱਚ ਲਿਆ ਰਹੇ ਹੋ? ਦੇਖੋ, ਇੱਕ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਕਿ ਟੂ ਗੈਟ ਦਾ ਟੇਸਟ ਆਫ ਯੋਰ ਓਨ ਮੈਡੀਸਨ। ਜੀ, ਕਿ ਜਿਹੜੀ ਦਵਾਈ ਕਦੇ ਤੁਸੀਂ ਦੂਸਰਿਆਂ ਨੂੰ ਜ਼ਬਰਦਸਤੀ ਖਵਾਈ ਹੁੰਦੀ ਹੈ ਜਾਂ ਦੂਸਰਿਆਂ ਦੇ ਲਈ ਤਿਆਰ ਕੀਤੀ ਹੁੰਦੀ ਹੈ, ਤੁਹਾਡੇ ਮੂੰਹ 'ਚ ਵੀ ਫਿਰ ਉਹਦਾ ਸਵਾਦ ਆਏ ਜੋ ਉਹੀ ਦਵਾਈ ਤੁਹਾਨੂੰ ਵੀ ਖਾਣੀ ਪਏ। ਅੱਜ ਦੀਆਂ ਸਾਰੀਆਂ ਹੀ ਖਬਰਾਂ ਭਾਰਤੀ ਮੀਡੀਆ ਦੀਆਂ ਔਰ ਕੁਛ ਈਵਨ BBC ਇੰਟਰਨੈਸ਼ਨਲ ਮੀਡੀਆ ਦੀਆਂ ਵੀ ਇਸ ਖਬਰ ਨਾਲ ਹੀ ਭਰੀਆਂ ਹੋਈਆਂ ਨੇ ਕਿ ਕਿਵੇਂ ਜੁਮਲੇਬਾਜ਼ ਮੋਦੀ ਦੀ ਗੁਜਰਾਤ ਰਿਆਸਤ ਦੇ ਵਿੱਚ ਇੱਕ 22 ਸਾਲਾਂ ਦਾ ਮੁੰਡਾ ਜਿਸ ਦਾ ਨਾਂ ਹਾਰਦਿਕ ਪਟੇਲ ਹੈ ਜੀ, ਉਹ ਵੀ ਜੁਮਲਾਬਾਜ਼ੀ ਬਿਲਕੁਲ ਮੋਦੀ ਦੀ ਤਰ੍ਹਾਂ ਕਰਦਾ। ਹੁਣ ਮੋਦੀ ਦੀ ਸਾਰੀ ਕੁਆਲੀਫਿਕੇਸ਼ਨ ਕੀ ਸੀ? RSS 'ਚ ਗਿਆ, ਪ੍ਰਚਾਰਕ। RSS ਦਾ ਮਤਲਬ ਹੀ ਜੁਮਲੇਬਾਜ਼ ਹੈ ਕਿਉਂਕਿ ਸਿਖਾਉਂਦੇ ਹੀ ਜੁਮਲਾਬਾਜ਼ੀ ਨੇ, ਔਰ ਉੱਪਰ ਤੱਕ ਪਹੁੰਚਦਿਆਂ ਜੁਮਲੇਬਾਜ਼ੀ ਨਾਲ ਉਹ ਪ੍ਰਾਈਮ ਮਿਨਿਸਟਰ ਬਣ ਗਿਆ। ਹੁਣ ਨਾ ਤਾਂ ਨੇਸ਼ਨ ਚੱਲ ਰਿਹਾ, ਇਕਨੋਮੀ ਦਾ ਜੋ ਹਾਲ ਇੱਕੋ ਹੀ ਝਟਕੇ ਨੇ ਕੀਤਾ ਹੈ ਵੀ ਕਿਸ ਕਦਰ ਸਾਰਾ ਕੁਝ ਹੀ ਜਿਹੜਾ ਹੈ ਉਹ ਇੱਕ ਵਾਰੀ ਤਾਂ ਹਿੱਲ ਗਿਆ। ਸਿਆਸੀ ਤੌਰ ਦੇ ਉੱਤੇ ਕਿਸ ਕਿਸਮ ਦੇ ਫੈਸਲੇ ਵਿਦਨ ਪਾਰਟੀ ਨੇ ਕਿ ਈਵਨ ਜਿਹੜੇ ਸੀਨੀਅਰ ਲੀਡਰ ਨੇ ਜਿਨ੍ਹਾਂ ਨੇ ਕਦੇ ਇਸ ਨੂੰ ਤਰਾਸ਼ਿਆ, ਅਡਵਾਨੀ ਜਿਹਨੂੰ ਇਹ ਆਪਣਾ ਮੈਂਟੋਰ ਕਹਿੰਦਾ ਸੀ, ਉਹ ਵੀ ਖੂੰਜੇ ਲੱਗਾ, ਸਵੇਰੇ ਸ਼ਾਮ ਸੋਟੀ ਫੜ ਕੇ ਸੈਰ ਹੀ ਕਰਦਾ ਜੀ। ਤੇ ਬਿਹਾਰ ਦੇ ਵਿੱਚ ਜਿਹਨੂੰ ਸ਼ਤਰੂਘਨ ਬਾਬੂ ਤੇ ਬਾਬੂ ਸਿਨਹਾ, ਸ਼ਤਰੂਘਨ ਸਿਨਹਾ ਨੂੰ ਹੁਣ ਉਹ ਜਿਹੜਾ ਜੇ ਉਹਨੇ ਥੋੜੀ ਜਿਹੀ ਇੰਡੀਪੈਂਡੈਂਟ ਆਵਾਜ਼ ਚੁੱਕੀ, ਨਤੀਸ਼ ਕੁਮਾਰ ਦੇ ਰਿਸਪੈਕਟ ਕੋਈ ਸ਼ਬਦ ਕਹੇ ਜਾਂ ਕੁਝ ਚੀਜ਼ਾਂ ਨੂੰ ਉਹਨੇ ਚੈਲੰਜ ਕੀਤਾ ਤੇ ਉਹਨੂੰ ਕਹਿ ਰਹੇ ਨੇ ਜੀ ਤੁਹਾਨੂੰ ਤਾਂ ਅਸੀਂ ਜਿਹੜਾ ਚੋਣਾਂ ਵੋਟਾਂ ਪੈ ਲੈਣ ਦਿਓ, ਬਿਹਾਰ 'ਚ ਫਿਰ ਦੇਖਾਂਗੇ ਤੁਹਾਡੇ ਨਾਲ ਕੀ ਕਰਨਾ। ਉਹਨੇ ਵੀ ਲਿਖਦਾ ਅੱਗੋਂ ਟਵੀਟ ਕਰਤਾ ਹੈ ਕਿ ਨਿਊਟਨ ਦਾ ਲਾਅ ਹੈ ਕਿ ਟੂ ਐਵਰੀ ਐਕਸ਼ਨ ਦੇਰ ਇਜ਼ ਐਨ ਇਕੁਅਲ ਐਂਡ ਆਪੋਜ਼ਿਟ ਰਿਐਕਸ਼ਨ। ਜੀ, ਕਿ ਵੀ ਜੋ ਤੁਸੀਂ ਕਰੋਗੇ ਉਸੇ ਤਰ੍ਹਾਂ ਹੀ ਉਸੇ ਹੀ ਡਾਇਰੈਕਸ਼ਨ ਦੇ ਵਿੱਚ, ਵਿਰੋਧੀ ਡਾਇਰੈਕਸ਼ਨ 'ਚ ਉਹ ਜਿਹਾ ਹੀ ਰਿਐਕਸ਼ਨ ਆਏਗਾ। ਸੋ ਇੱਕ ਪਾਸੇ ਤਾਂ ਇਹ ਸਾਰਾ ਢਾਂਚਾ ਜਿਹੜਾ ਉਹ ਹਿੱਲ ਰਿਹਾ, ਪਰ ਜਿਹੜਾ ਮੈਂ ਸਮਝਦਾ ਹਾਂ ਵੀ ਜਿਸ ਦੇ ਕਨਸੀਕੁਐਂਸ ਆਉਣ ਵਾਲੇ ਸਮੇਂ 'ਚ ਬਹੁਤ ਜ਼ਿਆਦਾ ਅਹਿਮੀਅਤ ਰੱਖਦੇ ਨੇ, ਉਹ ਗੁਜਰਾਤ ਸਟੇਟ ਜਿੱਥੇ 4 ਵਾਰ ਉਹ ਬਿਨਾਂ ਕਿਸੇ, ਇੱਕ ਵਾਰੀ ਉਹਨੇ ਖੂਨ ਬਹਾਇਆ ਪਹਿਲੀ ਵਾਰੀ ਬਣਨ ਤੋਂ ਬਾਅਦ ਹਜ਼ਾਰਾਂ ਮੁਸਲਮਾਨਾਂ ਦਾ ਫਿਰ ਸਰਟੀਫਿਕੇਟ ਹੋ ਗਿਆ ਕਿ ਵੀ ਇਹ ਜੁਮਲੇਬਾਜ਼ ਵੀ ਹੈ ਔਰ ਕਾਤਲ ਵੀ ਹੈ। ਤੇ ਜਦੋਂ ਇਹਨੇ ਹੁਣ ਪ੍ਰਾਈਮ ਮਿਨਿਸਟਰਸ਼ਿਪ ਵੀ ਲਈ, ਉਹਨੇ ਆਪਣੀ ਜਿਹੜੀ ਹੈ ਬਹੁਤ ਪ੍ਰੋਟੇਜੇ ਜਿਹਨੂੰ ਕਹਿੰਦੇ ਨੇ ਕਿ ਵੀ ਬਿਲਕੁਲ ਦੁਮਛੱਲਾ ਪਾਰਟ ਜਿਵੇਂ ਹੈ, ਉਹ ਬੀਬੀ ਪਟੇਲ ਨੂੰ ਹੀ, ਉਹਦਾ ਨਾਮ ਹੀ ਨਹੀਂ ਕਿਸੇ ਨੂੰ ਚੇਤੇ ਹੁੰਦਾ ਕਿਉਂਕਿ ਉਹ ਮੋਦੀ ਬਾਈ ਪ੍ਰੌਕਸੀ ਅੱਜ ਵੀ ਰਨ ਕਰਦਾ ਹੈ। ਉਹਦੀ ਕੋਟਰੀ ਜਿਹੜੀ ਉੱਥੇ ਸੀ ਪਟੇਲ, ਉਹਨੂੰ ਚੀਫ ਮਿਨਿਸਟਰ ਬਣਾ ਦਿੱਤਾ। ਹੁਣ ਉਹਨੇ ਚੁੱਪ ਕਰਕੇ ਜੋ RSS ਦਾ ਏਜੰਡਾ ਹੈ, ਕਿਤਾਬਾਂ ਦੇ ਵਿੱਚ ਸਰਕਾਰੀ ਲੈਵਲ ਤੇ ਪਿਛਲੇ ਦਿਨਾਂ 'ਚ ਇੱਕ ਜੱਜ ਨੇ ਕਿਹਾ ਉਹਦੇ ਤੇ ਕਿੰਨਾ ਦਬਾਅ ਹੈ। ਇੱਕ IPS ਅਫਸਰ ਜਿਹੜਾ ਵਿਸਲ ਬਲੋਅਰ ਸੀ ਕਿ ਮੋਦੀ ਨੇ ਕਿਵੇਂ ਉਸ ਜਿਹੜੀ ਮੀਟਿੰਗ 2002 ਦੇ ਮੁਸਲਮਾਨ ਵਾਇਲੈਂਸ ਵੇਲੇ ਹੋਈ, ਉਹਦੇ 'ਚ ਉਹਨੇ ਕਿਹਾ ਸੀ ਕਿ ਹਿੰਦੂਆਂ ਕੋ ਗੁੱਸਾ ਨਿਕਾਲ ਲੈਣੇ ਦੋ। ਹੁਣ ਇਹ ਉਹਨੇ ਆਪਣੇ ਐਫੀਡੇਵਿਟ 'ਚ ਕਿਹਾ ਸੀਗਾ, ਉਹਨੂੰ ਪਹਿਲਾਂ ਸਸਪੈਂਡ ਕੀਤਾ, ਹੁਣ 2 ਦਿਨ ਪਹਿਲਾਂ ਹੀ ਉਹਨੂੰ ਕੱਢ ਦਿੱਤਾ। ਪਰ ਇਹਦੇ ਬਾਵਜੂਦ ਇੱਕ ਸਟੇਜ ਹੁੰਦੀ ਹੈ ਜਦੋਂ ਮੈਂ ਕਿਹਾ ਵੀ ਆਪਣੀ ਦਵਾਈ ਆਪ ਚੱਖਣਾ। ਉਹਨੇ 22 ਸਾਲਾਂ ਦਾ ਹਾਰਦਿਕ ਪਟੇਲ ਬਰਾਦਰੀ ਨਾਲ ਸੰਬੰਧਿਤ ਹੈ। ਇਹ ਜਿਹੜਾ ਮੋਦੀ ਹੈ ਇਹਨੇ ਵੋਟਾਂ ਲੈਣ ਲੱਗੇ, ਇੱਕ ਪਾਸੇ ਤਾਂ ਉਹ ਹਿੰਦੂਤਵੀ ਏਜੰਡਾ ਸੀ, ਪਰ ਜਦੋਂ ਬਿਹਾਰ ਵਰਗੀ UP ਵਰਗੀ ਸਟੇਟ 'ਚ ਗਿਆ ਪਾਰਲੀਮੈਂਟ ਦੇ ਚੋਣਾਂ ਦੇ ਵੇਲੇ, ਤਾਂ ਉਦੋਂ ਕਹਿੰਦਾ ਮੈਂ ਤਾਂ ਤੇਲੀਆਂ ਦਾ ਮੁੰਡਾ ਔਰ ਮੈਂ OBC ਹੈ। ਮੋਦੀ ਜਿਹੜੇ ਨੇ ਉਹ ਤੇਲੀ ਨੇ, ਉਹਦੇ ਕਹਿਣ ਮੁਤਾਬਕ ਸਾਨੂੰ ਤਾਂ ਇਹਦੇ 'ਚ ਕੋਈ ਨਹੀਂ ਹੈ ਕਿ ਵੀ। ਹੁਣ ਉਹ ਉੱਥੇ ਤੇਲੀ ਬਣ ਗਿਆ, ਤੇਲੀ ਬਣ ਕੇ ਵੇਚਿਆ ਉਹਨੇ ਆਪਣਾ ਸਟੱਫ, ਉਹਨਾਂ ਦੀਆਂ ਲਈਆਂ ਵੋਟਾਂ। ਔਰ ਜੇ ਸਰਕਾਰ ਐਬਸੋਲੂਟ ਮੈਜੋਰਟੀ 'ਚ ਗਿਆ UP ਬਿਹਾਰ 'ਚ, ਇਸ ਕਿਸਮ ਦਾ ਕਾਰਡ ਜ਼ਾਤ-ਪਾਤੀ ਖੇਡਿਆ। ਹੁਣ ਇਹੀ ਜ਼ਾਤ-ਪਾਤੀ ਕਾਰਡ ਔਰ ਇਹੀ ਜੁਮਲੇਬਾਜ਼ੀ ਜਿਹੜੀ ਆ ਉਹ ਹਾਰਦਿਕ ਪਟੇਲ, ਔਰ ਇਸ ਵੇਲੇ ਗੁਜਰਾਤ ਦੇ ਵਿੱਚ ਜਿਹੜੀ ਪਟੇਲਾਂ ਦੀ ਪਾਪੂਲੇਸ਼ਨ ਹੈ ਉਹ ਲਗਭਗ 21-22% ਹੈ। 1/5 ਪਾਪੂਲੇਸ਼ਨ ਜਿਹੜੀ ਹੈ ਉਹ ਪਟੇਲ ਨੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਇਸ ਤੋਂ ਪਹਿਲਾਂ 1990 'ਚ ਸ਼ਾਇਦ ਸੋਲੰਕੀ ਸੀ ਚੀਫ ਮਿਨਿਸਟਰ, ਉਹਦੇ ਵੇਲੇ ਵੀ ਪਟੇਲਾਂ ਨੇ ਇਹ ਆਵਾਜ਼ ਚੁੱਕੀ ਸੀ ਕਿ ਜੀ ਸਾਨੂੰ ਅਦਰ ਬੈਕਵਰਡ ਕਲਾਸ 'ਚ ਲਿਆਂਦਾ ਜਾਏ, OBC 'ਚ ਲਿਆਂਦਾ ਜਾਏ। ਉਹਨੂੰ ਉਹ ਸਰਕਾਰ ਨੇ ਜਿਹੜਾ ਉਦੋਂ ਤੱਕ ਸ਼ਾਇਦ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਹੋਇਆ ਹੈ
ਜਿਹਦੇ 'ਚ ਉਹਨਾਂ ਨੇ ਕੈਪ ਲਾਈ ਹੋਈ ਹੈ ਕਿ ਸਿਰਫ 50% ਸੀਟਾਂ ਹੀ ਰਿਜ਼ਰਵੇਸ਼ਨ 'ਚ ਜਾ ਸਕਦੀਆਂ, 50% ਓਪਨ ਛੱਡਣੀਆਂ ਪੈਣਗੀਆਂ। ਜੀ ਹੁਣ ਆਲਰੇਡੀ ਜਿਹੜੀ 50% ਰਿਜ਼ਰਵੇਸ਼ਨ ਹੈ ਉਹਦੇ 'ਚ 15-16% ਸ਼ਡਿਊਲ ਕਾਸਟ, ਸ਼ਡਿਊਲ ਟ੍ਰਾਈਬਸ, ਫਿਰ OBC ਜਿਹੜਿਆਂ ਨੇ ਲਗਭਗ ਮੇਰਾ ਖਿਆਲ ਹੈ 25-26% OBC ਅਦਰ ਬੈਕਵਰਡ ਕਲਾਸਿਸ ਜਿਹੜੀਆਂ ਮੰਡਲ ਕਮਿਸ਼ਨ ਰਿਪੋਰਟ ਤੋਂ ਬਾਅਦ ਜਿਹੜੀ ਹੈ VP ਸਿੰਘ ਨੇ ਲਾਗੂ ਕੀਤਾ ਸੀ। ਸੋ ਕੁੱਲ ਮਿਲਾ ਕੇ ਔਰ ਸ਼ਡਿਊਲ ਟ੍ਰਾਈਬਸ ਤੋਂ ਇਲਾਵਾ ਜਿਹੜੀਆਂ ਕੋਈ ਹੋਰ ਨਿੱਕੀਆਂ ਮੋਟੀਆਂ ਰਿਜ਼ਰਵੇਸ਼ਨਸ ਹੋਣਗੀਆਂ ਆਲਮੋਸਟ 50% ਇਹ ਬਣ ਜਾਂਦੀਆਂ। ਸ਼ਡਿਊਲ ਕਾਸਟ, ਬੈਕਵਰਡ ਕਲਾਸਿਸ, ਹਾਂ ਸ਼ਡਿਊਲ ਕਾਸਟ ਦੀ ਹੈ, ਬੈਕਵਰਡ ਕਲਾਸਿਸ ਦੀ ਹੈ, ਅਦਰ ਬੈਕਵਰਡ ਕਲਾਸਿਸ ਦੀ ਹੈ, ਸ਼ਡਿਊਲ ਟ੍ਰਾਈਬਸ ਦੀ ਹੈ। ਔਰ ਸੁਪਰੀਮ ਕੋਰਟ ਨੇ ਕਿਹਾ ਵੀ 50% ਤੋਂ ਜ਼ਿਆਦਾ ਰਿਜ਼ਰਵੇਸ਼ਨ ਹੋ ਹੀ ਨਹੀਂ ਸਕਦੀ। ਹੁਣ ਕਿਉਂਕਿ ਇੱਕ ਵਾਰ ਇਹਨਾਂ ਨੇ ਇਹ ਜ਼ਾਤ-ਪਾਤੀ ਸਿਸਟਮ ਪਹਿਲਾਂ ਬਣਾਇਆ, ਬ੍ਰਾਹਮਣਾਂ ਦਾ ਵਰਣ ਆਸ਼ਰਮ, ਜੀ ਫਿਰ ਉਹਨੂੰ ਇਹਨਾਂ ਨੇ ਬੜੀ ਸਖਤੀ ਦੇ ਨਾਲ ਔਰ ਬੇਕਿਰਕੀ ਔਰ ਬੇਰਹਿਮੀ ਦੇ ਨਾਲ ਲਾਗੂ ਕੀਤਾ, ਜਿਹੜਾ ਅੱਜ ਵੀ ਪੇਂਡੂ ਸੁਸਾਇਟੀ ਦੇ ਵਿੱਚ, ਜੇ ਤੁਸੀਂ ਆ ਹੁਣੇ ਕੁਝ ਹਫ਼ਤੇ ਪਹਿਲਾਂ ਜਿਹੜੇ ਆંકੜੇ ਆਏ ਨੇ ਕਿ ਕਿਵੇਂ ਦਲਿਤਾਂ ਦੇ ਖਿਲਾਫ ਵਾਇਲੈਂਸ ਕਿੰਨੀ ਜ਼ਿਆਦਾ ਵਧੀ ਹੈ ਪਿਛਲੇ 2-3 ਸਾਲ 'ਚ, ਹੋਰ ਵੀ ਜ਼ਿਆਦਾ ਵਧੀ ਹੈ। ਈਵਨ ਤਮਿਲਨਾਡੂ ਔਰ ਕਰਨਾਟਕਾ ਵਰਗੀਆਂ ਸਟੇਟਾਂ 'ਚ ਜਿੱਥੇ ਅਦਰਵਾਈਜ਼ ਲਿਟਰੇਸੀ ਰੇਟ ਬਹੁਤ ਜ਼ਿਆਦਾ ਹੈ, ਜੀ ਪੜ੍ਹੇ ਲਿਖੇ ਜ਼ਿਆਦਾ ਨੇ। ਸੋ ਇਹ ਜਿਹੜਾ ਬ੍ਰਾਹਮਣ ਸਮਾਜ ਨੇ ਇਹ ਸਾਰੀ ਜ਼ਾਤ-ਪਾਤੀ ਸਿਸਟਮ ਘੜਿਆ, ਇਸ ਦਾ ਪਹਿਲਾਂ ਧਾਰਮਿਕ ਤੌਰ ਦੇ ਉੱਤੇ ਪੂਰਾ ਸ਼ੋਸ਼ਣ ਕੀਤਾ 3-4 ਹਜ਼ਾਰ ਸਾਲ, ਕਿਵੇਂ ਜਿਨ੍ਹਾਂ ਨੂੰ ਸ਼ੂਦਰ ਬਣਾ ਦਿੱਤਾ ਜਾਂ ਸ਼ੂਦਰਾਂ 'ਚੋਂ ਵੀ ਅੱਗੇ ਅਛੂਤ ਬਣਾਏ, ਉਹਨਾਂ ਨੂੰ ਇਹ ਸਫਰ ਕੀਤਾ। ਹੁਣ ਹਾਇਰ ਕਲਾਸ ਜਿਹੜੀ ਹੈ ਉਹ ਤੋਂ ਉੱਪਰ ਆ ਕੇ ਬੈਠ ਗਈ। ਬ੍ਰਾਹਮਣ ਜਿਹੜੇ ਨੇ ਉਹ ਕੀ ਪੋਜੀਸ਼ਨਾਂ ਨੂੰ ਕੰਟਰੋਲ ਕਰਦੇ ਨੇ, ਥੋੜੇ ਬਹੁਤ ਇੱਧਰ ਉੱਧਰ ਉਹਨਾਂ ਨੇ ਬਾਕੀ ਰੱਖੇ ਨੇ। ਜਾਂ ਜਿਵੇਂ ਹੁਣ RSS ਦੇ ਸੰਵਿਧਾਨ 'ਚ ਲਿਖਿਆ ਹੋਇਆ ਕਿ RSS ਦਾ ਪ੍ਰੈਜ਼ੀਡੈਂਟ ਬ੍ਰਾਹਮਣ ਹੀ ਹੋਏਗਾ ਬਾਈ ਬਰਥ, ਲੇਕਿਨ ਕੋਈ ਤੇਲੀ ਕੋਈ ਹੋਰ ਇਦਾਂ ਦੇ ਵੀ ਉਹਨਾਂ ਨੇ ਲੱਭ ਲਏ ਆਪਣਾ ਏਜੰਡਾ ਅੱਗੇ ਲਾਗੂ ਕਰਨ ਦੇ ਲਈ, ਮੋਦੀ ਨੂੰ ਇਹ ਵਿੱਚ ਹੈ। ਹੁਣ ਜਿਹੜੀਆਂ ਵਿੱਚ ਜਿਹੜੇ ਸ਼ਡਿਊਲ ਕਾਸਟ ਨੇ, ਭਾਵੇਂ ਉਹਨਾਂ ਨਾਲ ਮਾੜਾ ਸਲੂਕ ਹੁੰਦਾ, ਅੱਜ ਵੀ ਹੁੰਦਾ, ਪਰ ਘੱਟੋ ਘੱਟ ਅੰਬੇਦਕਰ ਨੇ ਰਿਜ਼ਰਵੇਸ਼ਨ ਤਾਂ ਲੈ ਲਈ ਉਹਨਾਂ ਦੇ ਲਈ, ਔਰ ਉਹ ਰਿਜ਼ਰਵੇਸ਼ਨ ਬੇਸ਼ੱਕ ਜਦੋਂ ਸੰਵਿਧਾਨ ਬਣਿਆ ਪਹਿਲਾਂ 30 ਸਾਲ ਲਈ ਸੀ, ਉਹ ਐਕਸਟੈਂਡ ਹੁੰਦੀ ਜਾ ਰਹੀ ਹੈ। ਹੁਣ ਕਿਹੜੀ ਸਰਕਾਰ ਉਹ ਹਿੰਮਤ ਕਰ ਸਕਦੀ ਹੈ ਕਿ ਰਿਜ਼ਰਵੇਸ਼ਨ ਖਤਮ ਕਰੇ? ਸੋ ਉਹ ਘੱਟੋ ਘੱਟ ਇਸ ਲਿਹਾਜ਼ ਨਾਲ ਜ਼ਰੂਰ ਜਿਹੜੇ ਨੇ ਉਹ ਪ੍ਰਿਵਿਲੇਜਡ ਹੋਏ। ਹੁਣ ਜਿਹੜੀਆਂ ਵਿੱਚ ਵਿਚਾਲੇ ਕਲਾਸਾਂ ਨੇ ਜਿਨ੍ਹਾਂ ਦੇ ਵਿੱਚ ਵੈਸ਼ਿਆ ਕਲਾਸ ਖਾਸ ਤੌਰ ਤੇ ਆਉਂਦੀ ਹੈ, ਨੰਬਰ 3 ਲੈਡਰ, ਨੰਬਰ 2 ਕਸ਼ਤਰੀ ਨੇ, ਨੰਬਰ 3 ਵੈਸ਼ਿਆ ਨੇ, ਜਿਨ੍ਹਾਂ 'ਚ ਪਟੇਲ ਉਸ ਕੈਟਾਗਰੀ 'ਚ ਆ ਜਾਂਦੇ ਨੇ, ਪਟੇਲ, ਗਾਂਧੀ, ਇਹ ਸਾਰੇ। ਹੁਣ ਉਹਨਾਂ ਨੂੰ ਲੱਗਦਾ ਹੈ ਕਿ ਵੀ ਜਿਹੜਾ ਵੱਡਾ ਚੰਕ ਹੈ ਪਾਵਰ ਦਾ, ਵੀ ਮਨੀ ਤਾਂ ਬਹੁਤੀ ਅਸੀਂ ਜਾਂ ਪਟੇਲ ਬਹੁਤੇ ਵਪਾਰੀ ਨੇ, ਅਸੀਂ ਜਨਰੇਟ ਕਰਦੇ ਹਾਂ, ਸਾਡੇ ਨਾਲ ਇਕਨੋਮੀ ਖੜੀ ਹੈ, ਪਰ ਸਾਨੂੰ ਉਸ ਪਾਵਰ ਕੇਕ 'ਚੋਂ ਪੂਰਾ ਹਿੱਸਾ ਨਹੀਂ ਮਿਲਦਾ। ਸੋ ਇਹਨਾਂ ਨੇ ਪਹਿਲਾਂ ਕਾਂਗਰਸ ਗਵਰਨਮੈਂਟ ਚਲਦੀ ਕੀਤੀ ਸੀ 1990 'ਚ, ਇਸੇ ਕਰਕੇ ਹੀ ਉਹਨਾਂ ਨੇ ਆਪਣਾ ਵੇਟ BJP ਦੇ ਪਿੱਛੇ ਸੁੱਟਿਆ, ਫਿਰ BJP ਦੀ ਸਰਕਾਰ ਬਣਦੀ ਰਹੀ। ਹੁਣ ਵਿਦਨ BJP ਇਹ ਜਿਹੜਾ ਹਾਰਦਿਕ ਪਟੇਲ ਹੈ, BJP ਦੇ ਹੀ ਲੀਡਰ ਦਾ ਮੁੰਡਾ ਹੈ ਔਰ ਚੰਗਾ ਜੁਮਲੇਬਾਜ਼ ਹੈ, ਉਹਨੇ ਇਹ ਕਾਲ ਦੇ ਦਿੱਤੀ, ਉਹਨੇ ਕਿਹਾ ਜੀ ਸਾਨੂੰ ਰਿਜ਼ਰਵ ਕਰੋ, ਪਟੇਲਾਂ ਨੂੰ ਵੀ OBC ਦੇ ਵਿੱਚ ਦਿਓ। ਪਹਿਲਾਂ ਗੁਜਰਾਂ ਨੇ ਕੀਤਾ ਰਾਜਸਥਾਨ, ਜਿੱਥੇ ਉਹਨਾਂ ਨੇ ਸਟੇਟ 'ਚ ਕੋਈ ਐਡਜਸਟ ਕੀਤਾ ਥੋੜਾ ਬਹੁਤ। ਹੁਣ ਪਹਿਲਾਂ ਤਾਂ ਔਰ ਉਹ ਇੰਨਾ ਪਪੂਲਰ ਹੈ ਇੱਕਦਮ ਅੱਜ ਕੱਲ ਤਾਂ ਟਵਿੱਟਰ ਤੇ ਦੂਸਰਾ ਵੀ, ਔਰ ਕਿਤੇ ਨਾ ਕਿਤੇ ਫਰਸਟ੍ਰੇਸ਼ਨ ਵੀ ਨਜ਼ਰ ਆਉਂਦੀ ਹੈ ਕਿ ਲੱਖਾਂ ਲੋਕ ਜਿਹੜੇ ਨੇ ਉਹ ਉਹਨੇ ਰੈਲੀ ਰੱਖੀ ਅਹਿਮਦਾਬਾਦ ਦੇ ਵਿੱਚ, 2 ਲੱਖ ਲੋਕ ਆ ਗਏ ਜੀ। ਸਰਕਾਰ ਨੇ ਉਹਨੂੰ ਫੜਿਆ ਕੁਝ ਘੰਟੇ ਲਈ 4 'ਚ, ਫਿਰ ਅੱਜ ਜਿਹੜਾ ਗੁਜਰਾਤ ਹੈ ਉਹ ਕਿਤੇ ਬੱਸਾਂ ਨੂੰ ਅੱਗਾਂ ਲੱਗੀਆਂ ਹੋਈਆਂ ਨੇ, ਕਿਤੇ ਕੁਛ ਹੈ, ਔਰ ਉਹ ਸਾਰਾ ਹੀ ਕਾਡਰ BJP ਦਾ ਜਿਹੜਾ ਮੋਦੀ 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 ਕਰਦਾ ਸੀ, ਉਹ ਸਾਰੇ ਦੇ ਸਾਰੇ ਉਲਟ ਕੇ ਹੁਣ ਜਿਹੜੇ ਨੇ ਉਹ ਬਾਜ਼ਾਰ ਬੰਦ ਕਰਵਾਉਣ ਤੇ ਲੱਗੇ ਨੇ। ਫਿਰ ਇੱਕ ਥਾਂ ਐਸਾ ਵੀ ਹੋਇਆ ਅਹਿਮਦਾਬਾਦ, 1-2 ਥਾਵਾਂ ਤੇ ਜਦੋਂ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਉਣ ਗਏ, ਜਿਹੜੇ ਤਾਂ ਉਹਨਾਂ ਦੀ ਬਰਾਦਰੀ ਦੇ ਸੀ ਉਹਨਾਂ ਨੇ ਬੰਦ ਕਰ ਦਿੱਤੇ, ਜਦੋਂ ਦਲਿਤਾਂ ਦਾ ਏਰੀਆ ਆਇਆ ਉਹਨਾਂ ਨੇ ਡਾਂਗਾ ਕੱਢ ਲਈਆਂ, ਇਹ ਵੀ ਆ ਗਏ ਹਥਿਆਰ ਲੈ ਕੇ। ਸੋ ਉੱਥੇ ਗੋਲੀ ਵੀ ਚੱਲੀ, ਅਥਰੂ ਗੈਸ ਵੀ ਹੋਈ। ਸੋ ਦਲਿਤ ਔਰ ਪਟੇਲ ਡਾਇਰੈਕਟ ਕਨਫਰੰਟੇਸ਼ਨ ਹੈ। ਪਰ ਜਿਹੜੀ ਗੱਲ ਕਰਕੇ ਮੈਂ ਅਦਰਵਾਈਜ਼ ਇਹ ਇੱਕ ਬੜੀ ਇੰਪੋਰਟੈਂਟ ਡਿਵੈਲਪਮੈਂਟ ਹੈ ਕਿ ਉਹਦੀ ਆਪਣੀ ਟਰਫ 'ਚ, ਆਪਣੀ ਸਟੇਟ 'ਚ ਜਿਸ ਕਿਸਮ ਦੀ ਨਫ਼ਰਤ ਔਰ ਡਿਵੀਜ਼ਨ ਦੇ ਨਾਲ ਇਹ ਪਾਵਰ 'ਚ ਆਏ ਨੇ, ਉਹੀ ਇਹਨਾਂ ਨੂੰ ਹੁਣ ਆਪਣੇ ਸਾਹਮਣੇ ਪਰੋਸਿਆ ਮਿਲ ਰਿਹਾ। ਪਰ ਜਿਹੜੀ ਗੱਲ ਨੇ ਮੇਰਾ ਹੋਰ ਵੀ ਧਿਆਨ ਖਿੱਚਿਆ ਕਿ ਹਾਰਦਿਕ ਪਟੇਲ ਜਿਹੜਾ ਬੜਾ ਧੂਏਂਧਾਰ ਜੁਮਲੇਬਾਜ਼ ਹੈ ਮੋਦੀ ਦੀ ਤਰ੍ਹਾਂ, ਉਹਨੇ ਕਿਹਾ ਵੀ ਇਹ ਭੁਲੇਖਾ ਹੈ ਇਹਨਾਂ ਨੂੰ ਕਿ ਅਸੀਂ ਸਿਰਫ ਗੁਜਰਾਤ ਦੇ ਵਿੱਚ 20% ਹੈ, ਇੱਥੇ ਸਾਡੇ ਸਾਰੇ 7-8 MP ਨੇ। ਪਰ ਦੇਖੋ ਨਤੀਸ਼ ਕੁਮਾਰ ਵੀ ਜਿਹੜਾ ਹੈ ਉਹ ਪਟੇਲ ਹੈ ਔਰ ਕਿਸੇ ਹੋਰ ਦਾ ਨਾਮ ਵੀ ਉਹਨੇ ਲਿਆ, ਔਰ ਉਹਨੇ ਕਿਹਾ ਕਿ ਜੀ ਸਾਡੇ 180 MP ਨੇ ਭਾਰਤ, ਔਰ ਹੁਣ ਅਸੀਂ ਆਪਣੀ ਪਾਵਰ ਦਿਖਾਵਾਂਗੇ, ਔਰ ਜੇ ਅਸੀਂ ਆਪਣੀ ਪੂਰੀ ਪਾਵਰ ਦਿਖਾਈ ਤੇ ਡਾਲਰ ਦੇ ਉੱਤੇ ਵੀ ਸਾਡੀ ਮੋਹਰ ਹੋਏਗੀ।
ਰੁਪਈਏ ਦੇ ਉੱਤੇ। ਮਤਲਬ ਇਹ ਹੈ ਕਿ ਸਾਡੀ ਪਟੇਲਾਂ ਦਾ ਰਾਜ ਹੋਏਗਾ। ਸੋ ਮੈਨੂੰ ਲੱਗਾ ਵੀ ਵਾਹ ਵਾਹ, ਇਹ ਪਟੇਲਿਸਤਾਨ। ਸੋ ਅਸੀਂ ਭਾਈ ਪੂਰੀ ਹਮਾਇਤ ਕਰਦੇ ਹਾਂ ਪਟੇਲਿਸਤਾਨ ਦੇ। ਅਸੀਂ ਤਾਂ ਪਹਿਲਾਂ ਹੀ ਕਹਿੰਦੇ ਆ ਵੀ ਐਵੇਂ ਅੰਗਰੇਜ਼ਾਂ ਨੇ ਜਾਣ ਲੱਗੇ ਐਡਮਿਨਿਸਟ੍ਰੇਟਿਵ ਯੂਨਿਟ ਬਣਾ ਕੇ ਦੇ ਦਿੱਤਾ, ਇੰਡੀਆ ਨਾਂ ਧਰ ਦਿੱਤਾ। ਤੁਸੀਂ ਜ਼ਰੂਰ ਬਣਾਓ ਪਟੇਲਿਸਤਾਨ, ਔਰ ਜੇ ਤੁਹਾਨੂੰ ਲੋੜ ਹੋਏ ਸਿੱਖ ਵਰਕਰਾਂ ਦੀ, ਵਲੰਟੀਅਰਸ ਦੀ, ਅਸੀਂ ਦੂਜਿਆਂ ਲਈ ਵੀ ਮੋਰਚੇ ਲਾਉਂਦੇ ਰਹੇ, ਤੁਹਾਡੇ ਲਈ ਵੀ ਕਰਾ ਦੇਵਾਂਗੇ ਕਿ ਵੀ ਵਾਕਈ ਪਟੇਲਾਂ ਨੇ ਬਹੁਤ ਕਾਮਯਾਬ ਵਪਾਰੀ ਨੇ, ਇਹਨੂੰ ਪਤਾ ਹੈ ਕਿਵੇਂ ਦਵਾਨੀ ਦਾ ਮਾਲ 20 ਰੁਪਏ 'ਚ ਵੇਚਣਾ ਹੈ। ਤੁਹਾਡੇ ਵਰਗੀ ਕਾਮਯਾਬ ਕਮਿਊਨਿਟੀ ਨੂੰ ਇੱਕ ਜਿਹੜਾ ਹੈ ਉਹ ਵੈਸੇ ਜੁਮਲੇਬਾਜ਼ ਜਿਹੜਾ ਹੈ ਉਹ ਤੁਹਾਡੀ ਪੁੱਛਗਿੱਛ ਨਾ ਕਰੇ। और उन्हें क्या पटेल ने, उन्हें क्या जी, अगर याकूब मेमन के लिए 3 बजे अदालत खुल सकती है तो सुप्रीम कोर्ट को क्या उसका ऑर्डर क्यों नहीं बदला जा सकता? वो कहना जी उन्हें क्या भी है जी 50% कैप है, उनको पासे करो कैप नूं, सानू दिओ हक। सो हुण वायलेंस और ये डिवीजन बीजेपी ਦੇ ਜਿਹੜੇ ਨੀਤੀ ਘਾੜੇ ਨੇ ਔਰ ਜਿਹੜੇ ਉਹਨਾਂ ਦੇ ਰਾਦਰ ਸਟੈਟਸ ਨੂੰ ਕੀ ਕਹਿੰਦੇ ਨੇ ਵਿਉਂਤਬੰਦੀ ਕਰਨ ਵਾਲੇ ਨੇ, ਉਹ ਤਾਂ ਹਿਸਾਬ ਕਿਤਾਬ ਲਾ ਰਹੇ ਹੋਣੇ ਵੀ ਇਹ ਤਾਂ ਸਾਡਾ ਚੂੜਾਂ ਹਿੱਲ ਗਈਆਂ ਸਾਰੀ ਮੰਜੀ ਦੀਆਂ। ਪਰ ਮੈਨੂੰ ਉਹ ਪਟੇਲਿਸਤਾਨ ਵਾਲੀ ਗੱਲ ਜ਼ਿਆਦਾ ਪਸੰਦ ਆਈ ਕਿ ਵੀ ਅਸੀਂ ਜਿਹੜੇ ਰੁਪਈਏ ਤੇ ਵੀ ਸਾਡੀ ਮੋਹਰ ਹੋਏਗੀ। ਸੋ ਅਸੀਂ ਸਮਝਦੇ ਹਾਂ ਵੀ ਬਿਲਕੁਲ ਹੱਕ ਹੈ, ਔਰ ਅਸੀਂ ਇਹ ਜਿਹੜੀ ਪਟੇਲਿਸਤਾਨ ਦੀ ਮੰਗ ਹੈ ਉਸ ਦੀ ਪੂਰੀ ਹਮਾਇਤ ਕਰਦੇ ਹਾਂ ਜੀ। ਹੁਣ ਦੂਸਰੀ ਖਬਰ ਜਿਹੜੀ ਮੈਂ ਸਮਝਦਾ ਹਾਂ ਕਿ ਇਹ ਵੀ ਖੇਡਿਆ ਤਾਂ ਉਹਨਾਂ ਨੇ, ਹੁਣ ਗੱਲ ਜ਼ਾਤ ਪਾਤੀ ਸਿਸਟਮ ਤੋਂ ਚੱਲ ਰਹੀ ਹੈ, ਉੱਥੇ ਧਰਮ ਤੇ ਜ਼ਾਤ ਪਾਤ ਦੋਨਾਂ 'ਚ ਬੜਾ ਥੋੜਾ ਹੀ ਵਖਰੇਵਾ ਹੁੰਦਾ ਹੈ। ਔਰ ਇਹ ਹਮੇਸ਼ਾ ਹੀ ਭਾਵੇਂ ਉਹ ਸੈਕੂਲਰਿਜ਼ਮ ਦੇ ਨਾਂ ਥੱਲੇ ਕਾਂਗਰਸ ਪਾਰਟੀ ਰਹੀ ਹੈ ਜਾਂ ਅੱਜ ਬੀਜੇਪੀ ਹੈ, ਇਹਨਾਂ ਨੇ ਹਮੇਸ਼ਾ ਹੀ ਜ਼ਾਤ ਪਾਤੀ ਕਾਰਡ ਖੇਲਿਆ ਜਾਂ ਧਰਮ ਦਾ ਕਾਰਡ ਖੇਲੇ। ਹੁਣ ਸੈਂਸਸ ਜਾਂ ਮਰਦਮਸ਼ੁਮਾਰੀ ਜਿਹੜੀ ਅੰਗਰੇਜ਼ਾਂ ਨੇ ਸ਼ੁਰੂ ਕੀਤੀ 19ਵੀਂ ਸਦੀ 'ਚ, ਉਹ 2011 ਦੇ ਵਿੱਚ ਭਾਰਤ ਦੇ ਵਿੱਚ ਹੋਈ। ਹਰ 10 ਸਾਲ ਬਾਅਦ ਹੁੰਦੀ ਹੈ, ਅਗਲੀ 2021 ਦੇ ਵਿੱਚ ਹੋਣੀ ਹੈ। ਬਹੁਤ ਵਾਰ ਇੱਥੇ ਜਦੋਂ ਤੁਸੀਂ ਇੱਥੇ ਵੀ ਸੈਂਸਸ ਹੁੰਦੀ ਹੈ ਆਫਟਰ 10 ਇਅਰਸ, ਔਰ ਬੜੇ ਕੁਝ ਸਮੇਂ ਬਾਅਦ ਹੀ ਉਹਨਾਂ ਦੇ ਸਾਰੇ ਅੰਕੜੇ ਜਿਹੜੇ ਨੇ ਉਹ, ਕਿਉਂਕਿ ਕੰਪਿਊਟਰਾਈਜ਼ਡ ਸਿਸਟਮ ਹੈ, ਉਹ ਆ ਜਾਂਦੇ ਨੇ ਉਹਦੇ ਤੇ ਬੇਸਡ। ਇੱਥੇ ਅਮਰੀਕਾ ਦੇ ਵਿੱਚ ਜਿਵੇਂ ਧਰਮ ਦਾ ਖਾਨਾ ਨਹੀਂ ਹੁੰਦਾ, ਲੇਕਿਨ ਇੱਥੇ ਕਿਉਂਕਿ ਸੈਕਸ਼ਨਸ, ਰੇਸ, ਦੂਜੇ ਤੀਜੇ ਖਾਨੇ ਹੁੰਦੇ ਨੇ, ਔਰ ਇਹ ਫਿਰ ਸੈਂਸਸ ਫਿਗਰਸ ਨੂੰ ਇਸਤੇਮਾਲ ਕਰਦੇ ਨੇ ਜਦੋਂ ਫੰਡਿੰਗ ਕਰਨੀ ਹੈ, ਕਿਹੜੀ ਕਮਿਊਨਿਟੀ ਜਾਂ ਕਿਹੜੇ ਬੈਕਗਰਾਊਂਡ 'ਚ ਕੀ ਹੈ, ਔਰ ਹੋਰ ਵੀ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹਨੂੰ ਡਾਟਾ ਮਾਈਨਿੰਗ ਕਹਿੰਦੇ ਨੇ। ਉਸ ਡਾਟੇ 'ਚੋਂ ਇਹ ਫਰਦਰ ਕੱਢਦੇ ਜੀ। ਇੰਡੀਆ ਦੇ ਵਿੱਚ ਕਹਿਣ ਨੂੰ ਤਾਂ ਉਹ ਵੀ ਇਹੀ ਕਹਿੰਦੇ ਨੇ ਕਿ ਜੇ ਅਸੀਂ ਦੇਖਾਂਗੇ ਪਛੜਾ ਵਰਗ ਕਿਹੜਾ ਹੈ, ਗਰੀਬ ਵਰਗ ਕਿਹੜਾ ਹੈ, ਸਮਾਜਿਕ ਪਛੜਿਆ ਕੀ ਹੈ, ਲੇਕਿਨ ਇਹ ਨਹੀਂ ਹੁੰਦਾ। ਉਹ ਉਸ ਸਾਰੇ 'ਚੋਂ ਕੱਢਦੇ ਨੇ ਕਾਸਟ ਬੇਸਡ ਕਿੱਥੇ ਕੀ ਹੈ, ਔਰ ਹਰ ਪੋਲੀਟੀਸ਼ੀਅਨ ਜਾਂ ਜਿਹੜੀ ਪੋਲੀਟੀਕਲ ਪਾਰਟੀ ਹੈ ਉਹ ਫਿਰ ਉਹਦੇ 'ਚੋਂ ਦੇਖਦੀ ਹੈ ਵੀ ਕਿਹਦੀ ਆਬਾਦੀ ਵੱਧ ਗਈ, ਕਿਹਦੀ ਘਟ ਗਈ। ਧਰਮ, ਉਹ ਧਰਮ ਦਾ ਬੇਸ ਵੀ ਇਹੀ ਹੁੰਦਾ ਜੀ। ਹੁਣ 2011 ਦੀ ਸੈਂਸਸ ਹੋਈ, 4 ਸਾਲ ਤੋਂ ਉਸ ਦੀਆਂ ਫਿਗਰਸ ਅਦਰ ਦੈਨ ਕਿ ਕੁਝ ਮਹੀਨੇ ਪਹਿਲਾਂ ਕਿ ਜੀ ਇਕਨੋਮਿਕਲੀ ਪੂਅਰ ਸੈਕਸ਼ਨ ਕੀ ਹੈ ਤੇ ਫਲਾਣਾ ਇਦਾਂ ਦਾ ਹੈ। ਹੁਣ ਤਮਿਲਨਾਡੂ ਦੀ ਡੀਐਮਕੇ ਪਾਰਟੀ, ਬਿਹਾਰ ਦੀ ਨਤੀਸ਼ ਕੁਮਾਰ, ਲਾਲੂ ਯਾਦਵ, ਇਹ ਜਿਹੜਾ ਸਾਰਾ ਕੋਲੀਸ਼ਨ ਬਣਿਆ, ਇਹਨਾਂ ਨੇ ਪਿਛਲੇ ਦਿਨਾਂ 'ਚ ਧਰਨਾ ਵੀ ਦਿੱਤਾ। ਇਹਨਾਂ ਦੀ ਮੰਗ ਸੀ ਕਿ ਜਿਹੜੀ ਸੈਂਸਸ ਦੇ ਵਿੱਚ ਮਰਦਮਸ਼ੁਮਾਰੀ ਦੇ ਵਿੱਚ ਜ਼ਾਤ ਪਾਤ ਆਧਾਰਿਤ ਜਿਹੜੀ ਹੈ, ਪਾਤ ਗੋਤ ਨੂੰ ਕਹਿੰਦੇ ਨੇ ਬਾਈ ਦੇ ਵਿੱਚ, ਉਸ ਦੇ ਆਧਾਰਿਤ ਜਿਹੜੀ ਸਾਰੀ ਅੰਕੜੇ ਨੇ ਉਹ ਪਬਲਿਕ ਕੀਤੇ ਜਾਣ। ਹੁਣ ਸਰਕਾਰ ਜਿਹੜੇ, ਔਰ ਉਹਨਾਂ ਨੇ ਇਹਦੇ ਉੱਤੇ ਬੰਦ ਕਾਲ ਵੀ ਦਿੱਤੀ ਔਰ ਉਸ ਤੇ ਉਹਨਾਂ ਨੇ ਆਪਣਾ ਇੱਕ ਨੂੰ ਇਲੈਕਸ਼ਨ ਇਸ਼ੂ ਵੀ ਬਣਾਇਆ। ਹੁਣ ਇਹਨਾਂ ਨੇ ਜ਼ਾਤ ਪਾਤ ਆਧਾਰਿਤ ਅੰਕੜੇ ਅਜੇ ਵੀ ਪ੍ਰਗਟ ਨਹੀਂ ਕੀਤੇ। ਹੁਣ ਇਹਨਾਂ ਦਾ ਕੀ ਜਿਹੜਾ ਆਰਐਸਐਸ ਦਾ ਏਜੰਡਾ ਹੈ ਉਹ ਤਾਂ ਇਹੀ ਹੈ ਕਿ ਜੀ ਦੇਖੋ ਮੁਸਲਮਾਨ, ਉਹਨਾਂ ਦੀ ਆਬਾਦੀ ਕਿੰਨੀ ਵੱਧ ਰਹੀ ਹੈ ਔਰ ਉਹ ਅਲਟੀਮੇਟਲੀ ਡੋਮੀਨੇਟ ਕਰਨਗੇ। ਔਰ ਇਸ ਦੇ ਬਾਰੇ ਜਿਹੜੇ ਇਹਨਾਂ ਦੇ ਹਿੰਦੂਤਵੀ ਲੀਡਰ ਨੇ, ਉਹ ਗਿਰੀਰਾਜ ਹੋਏ, ਉਹ ਅਸ਼ੋਕ ਸਿੰਘਲ ਹੋਏ, ਦੂਸਰੇ ਉਹ ਜਿਹੜੀਆਂ ਸਵਾਮਣਾ ਬਣੀਆਂ ਹੋਈਆਂ ਨੇ, ਉਹ ਹੁਣ ਉਹ ਇਹ ਵੀ ਖਾਲ ਦੇ ਚੁੱਕੇ ਨੇ ਹਿੰਦੂਆਂ ਨੂੰ ਜੀ ਕਿ 5-5 ਬੱਚੇ ਜੰਮੋ। ਇੱਕ ਇਹ ਵੀ ਦੇ ਚੁੱਕਾ ਜੀ ਅਸੀਂ ਇਨਾਮ ਦੇਵਾਂਗੇ ਜਿਨ੍ਹਾਂ ਦੇ ਇੰਨੇ ਜ਼ਿਆਦਾ ਬੱਚੇ ਹੋਣਗੇ। ਫਿਰ ਇਹ ਵੀ ਨਾਰਾ ਉਹਨਾਂ ਨੇ ਦਿੱਤਾ ਕਿ ਜੀ ਬੇਟੀ ਬਚਾਓ ਨੂੰਹ ਲਾਓ, ਕਿ ਵੀ ਨੂੰਹ ਮੁਸਲਮਾਨਾਂ ਦੀ ਕੁੜੀ ਲਿਆਓ ਜਾਂ ਦੂਸਰੀਆਂ ਘੱਟ ਗਿਣਤੀਆਂ ਦੀ, ਤੇ ਆਪਣੀਆਂ ਕੁੜੀਆਂ ਨੂੰ ਬਾਹਰ ਨਾ ਜਾਣ ਦਿਓ। ਸੋ ਇਹ ਸਾਰੇ ਜਿਹੜੇ ਪ੍ਰੋਪੇਗੈਂਡੇ 'ਚ ਹੁਣ ਐਨ ਅੱਜ ਜਿਹੜੀ ਦੂਸਰੀ ਖਬਰ ਮੇਨਲੀ ਬਹੁਤੇ ਮੀਡੀਆ 'ਚ ਹੈ ਕਿ ਰਿਲੀਜਨ ਬੇਸਡ ਜਿਹੜੀ ਸੈਂਸਸ ਹੈ, ਮਰਦਮਸ਼ੁਮਾਰੀ ਹੈ, ਉਹਦੀਆਂ ਫਿਗਰਸ ਰਿਲੀਜ਼ ਹੋਈਆਂ। ਇਸ ਤੋਂ ਪਹਿਲਾਂ ਕਿ ਅਸੀਂ ਗੱਲ ਕਰੀਏ ਵੀ ਇਹ ਸਿੱਖ
ਫੈਕਟਰ ਕਿਵੇਂ ਇਸ ਸਾਰੇ 'ਚ ਬਹੁਤ ਥੱਲੇ ਨੂੰ ਆਇਆ ਹੈ। ਪੰਜਾਬ ਦੇ ਵਿੱਚ ਸਿੱਖਾਂ ਦੀ ਆਬਾਦੀ ਇਹਨਾਂ 10 ਸਾਲ ਦੇ ਪੀਰੀਅਡ 'ਚ, ਜੇ 10 ਸਾਲ ਵੀ ਕਿਉਂਕਿ 2011 'ਚ 2001 ਤੋਂ 2011 ਤੱਕ, ਔਰ ਹੋ ਸਕਦਾ ਹੈ 11 ਤੋਂ 15 ਤੱਕ ਜੇ ਉਸੇ ਪ੍ਰਪੋਰਸ਼ਨ ਨਾਲ ਦੇਖਿਆ ਜਾਏ ਤੇ 1% ਹੋਰ ਘਟ ਗਈ ਹੋਏਗੀ। ਸੋ ਪੰਜਾਬ 'ਚ 2% ਆਬਾਦੀ ਸਿੱਖਾਂ ਦੀ ਘਟੀ ਹੈ ਜੀ ਪਿਛਲੀ ਸੈਂਸਸ ਦੇ ਮੁਕਾਬਲੇ, ਔਰ ਹਿੰਦੂਆਂ ਦੀ ਆਬਾਦੀ ਪੰਜਾਬ ਦੇ ਵਿੱਚ 2% ਵਧੀ ਹੈ। ਸੋ ਇਹਦਾ ਮਤਲਬ 2% ਦਾ ਵਾਧਾ ਹੀ ਨਹੀਂ ਹੈ, ਹਿੰਦੂ ਆਬਾਦੀ 4% ਦਾ ਵਾਧਾ ਹੈ। ਕਿਉਂਕਿ ਜੇ ਸਿੱਖ ਆਪਣੀ ਲੈਡਰ ਤੋਂ 2 ਥੱਲੇ ਜਾਂਦੇ ਨੇ, ਜੇ ਉਨਾ ਰਹਿੰਦੇ ਤੇ ਉਹਨਾਂ ਦਾ ਬਰਾਬਰ ਸੀ। ਸੋ ਹਿੰਦੂ ਪੋਪੂਲੇਸ਼ਨ ਦਾ 4% ਦਾ ਵਾਧਾ ਇਸ ਲਈ ਹੈ ਕਿ ਉਹਨਾਂ ਨੇ ਇੱਕ ਆਪਣਾ ਮੇਨਟੇਨ ਰੱਖਿਆ ਹੈ। ਸਿੱਖਾਂ ਦਾ ਜਿਹੜਾ 2% ਡਿੱਗਿਆ ਉਹ ਉਹਨਾਂ ਨੇ ਪਿਕ ਕੀਤਾ। ਔਰ ਇਹ ਜਿਹੜੇ ਅਸੀਂ ਅਕਸਰ ਇਹ ਕਹਿੰਦੇ ਆ ਵੀ ਕਿਵੇਂ ਬੜੇ ਸਿਸਟਮੈਟਿਕ ਤਰੀਕੇ ਨਾਲ ਯੂਪੀ ਚੋਂ, ਬਿਹਾਰ ਚੋਂ ਮਾਈਗ੍ਰੈਂਟ ਲੇਬਰ ਜਿਨ੍ਹਾਂ ਨੂੰ ਪੱਕੀਆਂ ਕਾਲੋਨੀਆਂ, ਰਾਸ਼ਨ ਕਾਰਡ, ਬਿਜਲੀ ਸਹੂਲਤਾਂ ਦੂਜੀਆਂ ਤੀਜੀਆਂ ਦਿੱਤੀਆਂ ਜਾ ਰਹੀਆਂ, ਇਹ ਉਸ ਦਾ ਨਤੀਜਾ ਹੈ। ਔਰ ਇਹ 2% ਟੋਟਲ ਪੋਪੂਲੇਸ਼ਨ 'ਚ ਘਟਾ ਬਹੁਤ ਜ਼ਿਆਦਾ ਹੁੰਦਾ ਜੀ। ਔਰ ਗਰੋਥ ਰੇਟ ਵੈਸੇ ਹੀ ਘਟਿਆ ਸਿੱਖਾਂ ਦਾ, ਉਹ ਵੀ ਜਿਹੜਾ ਮੁਸਲਮਾਨਾਂ ਦਾ ਜ਼ਿਆਦਾ ਹੈ ਗਰੋਥ, ਫਿਰ ਹਿੰਦੂਆਂ ਦਾ ਹੈ, ਔਰ ਫਿਰ ਈਸਾਈਆਂ ਦਾ ਦੂਜਾ ਹੈ। ਉਹ ਜਿਹੜੀ ਬਿਮਾਰੀ ਹੈ ਕਿ ਵੀ ਜਿਹੜਾ ਪਹਿਲਾਂ 3 ਜਿਹੜੇ ਬੱਚੇ ਨੇ ਉਹ 2 ਦਾ ਸੀ, ਫਿਰ ਹੁਣ 1 ਤੇ ਆ ਗਏ ਬਹੁਤ ਸਾਰੇ, ਇਹ ਵੀ ਇੱਕ ਰੀਜ਼ਨ ਹੈ ਜੀ। ਹੁਣ ਇਸ ਸਾਰੇ ਨੂੰ ਜਿਹੜਾ ਕੁੱਲ ਮਿਲਾ ਕੇ ਜਿਹੜਾ ਇਸ ਸਾਰੇ ਦਾ ਨਤੀਜਾ, ਜਾਂ ਜਿਹਨੂੰ ਐਨ ਬਿਹਾਰ ਇਲੈਕਸ਼ਨਾਂ ਤੋਂ ਪਹਿਲਾਂ, ਤਾਂ ਕਿ ਹੁਣ ਤੁਸੀਂ ਦੇਖੋਗੇ ਕਿ ਆਉਣ ਵਾਲੇ ਦਿਨਾਂ 'ਚ ਬੀਜੇਪੀ ਇਸ ਫੈਕਟਰ ਨੂੰ ਕਿ ਮੁਸਲਮਾਨਾਂ ਦੀ ਆਬਾਦੀ 17 ਪੁਆਇੰਟ ਕੁਝ % ਹੋ ਗਈ, 170 ਕਰੋੜ ਦੇ ਕਰੀਬ, ਇਹ ਹੁਣ ਜਾ ਕੇ ਕਹਿਣਗੇ। ਹਾਲਾਂਕਿ ਬਿਹਾਰ ਦੇ ਵਿੱਚ ਸਾਈਜ਼ੇਬਲ ਮੁਸਲਿਮ ਪੋਪੂਲੇਸ਼ਨ ਹੈ ਜਿਹੜੀ 50 ਦੇ ਕਰੀਬ ਸੀਟਾਂ ਨੂੰ ਪ੍ਰਭਾਵਿਤ ਕਰਦੀ ਹੈ, ਪਰ ਉਹ ਤਾਂ ਬੀਜੇਪੀ ਨੂੰ ਜਾਣੀ ਨਹੀਂ ਹੈ। ਉਹ ਤਾਂ ਆਲਰੇਡੀ ਜਿਹੜੇ ਉੱਥੇ ਪੋਲ ਸਰਵੇ ਆ ਰਹੇ ਸੀ ਉਹ ਨਤੀਸ਼ ਲਾਲੂ ਕੰਬੀਨੇਸ਼ਨ ਨੂੰ ਜਾਣੀ ਹੈ। ਸੋ ਇਹ ਫੀਅਰ ਪੈਦਾ ਕਰਕੇ ਕਿ ਜੀ ਦੇਖੋ ਮੁਸਲਮਾਨਾਂ ਦੀ ਗਿਣਤੀ ਇੰਨੀ ਕੁ ਵੱਧ ਰਹੀ ਹੈ ਕਿ ਅਲਟੀਮੇਟਲੀ ਅਸੀਂ ਇੰਡੀਆ 'ਚ ਆਉਣ ਵਾਲੀਆਂ ਇੰਨੀਆਂ ਸਦੀਆਂ 'ਚ ਮਾਈਨੋਰਿਟੀ 'ਚ ਹੋ ਜਾਵਾਂਗੇ, ਉਹ ਹਿੰਦੂਆਂ ਨੂੰ ਕੰਸੋਲੀਡੇਟ ਕਰਨਗੇ ਬਿਹਾਰ ਦੇ ਵਿੱਚ, ਪਲੱਸ ਬਾਕੀਆਂ ਦੇ ਵਿੱਚ ਇੱਕ ਡਰ ਪੈਦਾ ਕੀਤਾ। ਸੋ ਇਹ ਇਹਨਾਂ ਦੀ ਇਵਨ ਟ੍ਰਿਬਿਊਨ ਦੀ ਖਬਰ ਹੈ, ਮੈਂ ਸ਼ੇਅਰ ਕਰਨਾ ਚਾਹਾਂਗਾ। Government's religious view of secular India, Hindu growth declines, Hindu count falls below 80% for first time, Muslims grow 24.6% in 2001-2011 ਕਿ ਇਹ ਹਿੰਦੂ ਗਰੋਥ ਥੱਲੇ ਨੂੰ ਗਈ ਹੈ। ਹੁਣ 80% ਤੋਂ ਪੋਪੂਲੇਸ਼ਨ ਘਟ ਗਈ ਭਾਰਤ 'ਚ ਹਿੰਦੂਆਂ ਦੀ, ਤੇ ਮੁਸਲਮਾਨਾਂ ਦਾ ਗਰੋਥ ਰੇਟ ਜਿਹੜਾ 24.6% ਜਿਹੜਾ ਉੱਪਰ ਨੂੰ ਗਿਆ। 4 years after census figures on religion were compiled, the central government today released the data, still keeping with it the caste count in a move rife with bitter political debate on secular India's religious fault lines. मैं already explain कर देते हैं। The data collated by Registrar General and Census Commissioner comes weeks ahead of Bihar polls, where Muslims can influence the outcome of an estimated 50 of the 243 assembly constituencies. Politically, the number crunching may even divide the vote bank and create tension. Okay, Bihar the angle है, मैं explain कर चुका है। The data shows the population of Hindus has declined proportionately, while population of Muslims has not only increased in proportion, it has also recorded the highest growth rate among all communities. कि collective भी वधी है तो जिहड़ा growth rate है उन्हां दा वो भी ज़्यादा है। According to Ministry of Home Affairs statement, the proportion of Hindus in the total population has declined by 0.7 percentage points. कि हिंदुओं की population 0.7 percentage point घटी है, 6 by 0.2 सिखां दी 0.2% घटी है, and Buddhist by 0.1 percent points during 2001 to 11. फिर उन्होंने कहा कि no significant changes were shown in the population of Christians and Jains in the statistics released as data on population by religious communities of census 2011 under the categories of Hindu, Muslim, Christian, Sikh, Buddhist, Jain. उन्होंने कहा जी कि ਜਿਹੜੇ ਕ੍ਰਿਸਚੀਅਨ ਨੇ ਔਰ ਜੈਨ ਨੇ ਇਹਨਾਂ ਨੂੰ ਕੋਈ ਫਰਕ ਨਹੀਂ ਪਿਆ। ਹੁਣ ਜਿਹੜੀ ਥੋੜੀ ਫਰਦਰ ਉਸ ਦਾ ਕੱਟ ਆਫ ਹੈ, this is for the first time that the proportion of Hindus has fallen below 80% mark in country. The country's population grew by 17.7% from 2001 to 2011. The maximum growth 24.6% was of the Muslims. ਹੁਣ ਜਿਹੜਾ growth rate ਹੈ ਉਹ ਹੈ ਮੁਸਲਮਾਨਾਂ ਦਾ 24.6%,
ਉਸ ਤੋਂ ਬਾਅਦ ਹਿੰਦੂਆਂ ਦਾ 16.8%, ਕ੍ਰਿਸਚੀਅਨਸ ਦਾ 15.5%, ਜੀ ਸਿੱਖਾਂ ਦਾ 8.4%, ਬੁੱਧਿਸਟਾਂ ਦਾ 6.1% ਤੇ ਜੈਨਸ ਦਾ 5.4%। ਹੁਣ ਜਿਹੜਾ ਮੀਡੀਆ ਵੀ ਰੌਲਾ ਪਾ ਰਿਹਾ ਉਹ ਹਿੰਦੂਆਂ ਦੇ ਫੈਕਟਰ ਤੋਂ ਪਾ ਰਿਹਾ ਕਿ ਜੀ ਦੇਖੋ ਮੁਸਲਮਾਨਾਂ ਦੇ 24.6% ਦੇ ਮੁਕਾਬਲੇ ਹਿੰਦੂਆਂ ਦਾ 16.8%। ਉਹ ਤਾਂ ਫੇਰ ਘੱਟੋ ਘੱਟ 2/3 ਹੈ ਜੇ ਉਹ 24% ਗਰੋ ਹੋਏ ਨੇ, ਔਰ ਵੱਡੀ ਗਿਣਤੀ ਹੈ ਉਹਨਾਂ ਦੀ ਵੀ। ਹਿੰਦੂ ਜਿਹੜੇ ਨੇ ਉਹ 17% ਗਰੋ ਹੋਏ ਨੇ, ਪਰ ਕਿਸੇ ਨੇ ਸਿੱਖਾਂ ਦਾ ਰੌਲਾ ਨਹੀਂ ਪਾਇਆ ਕਿ ਉੱਥੇ 24% ਗਰੋਥ ਦੇ ਮੁਕਾਬਲੇ ਸਿੱਖਾਂ ਦੀ ਗਰੋਥ ਸਿਰਫ 8.4% ਹੈ, ਜਿਹੜੀ ਹਿੰਦੂਆਂ ਦੀ ਗਰੋਥ ਚੋਂ ਵੀ ਅੱਧੀ ਹੈ। ਹਿੰਦੂ 16.8% ਗਰੋ ਹੋ ਰਹੇ ਨੇ, ਸਿੱਖਾਂ ਦੀ ਗਰੋਥ ਜਿਹੜੀ ਹੈ ਸਿਰਫ 8.4% ਹੈ। ਔਰ ਜਦੋਂ ਅਸੀਂ ਆਬਾਦੀ ਵਾਈਜ਼ ਦੇਖਦੇ ਹਾਂ, ਔਰ ਮੈਂ ਦੇਖਦਾ ਹਾਂ ਵੀ ਈਵਨ ਇਹ ਜਿਹੜੀ ਇਹਦੇ ਚ ਇਹਨਾਂ ਨੇ ਆਬਾਦੀ ਦਿੱਤੀ ਹੈ, ਸਿੱਖਾਂ ਦੀ ਆਬਾਦੀ ਕੁੱਲ ਆਬਾਦੀ ਭਾਰਤ ਚ 2,08,33,116 ਦਿੱਤੀ ਹੈ, ਪਰ ਇਹਦੇ ਚ ਵੀ ਬਹੁਤ ਇਹਨਾਂ ਨੇ ਘਟਾ ਕੇ ਇਹ ਪੋਪੂਲੇਸ਼ਨ ਰੱਖੀ ਹੈ। ਕਿਉਂਕਿ ਮੈਂ ਜਦੋਂ ਸਟੇਟ ਵਾਈਜ਼ ਦੇਖਿਆ ਤੁਹਾਨੂੰ ਅੰਦਾਜ਼ਾ ਹੁੰਦਾ, ਹੁਣ ਪੰਜਾਬ ਦੇ ਵਿੱਚ ਉਹਨਾਂ ਨੇ ਜਿਹੜੀ ਸਿੱਖਾਂ ਦੀ ਆਬਾਦੀ ਹੈ ਉਹ 1,60,04,754 ਜਿਹੜੀ ਲਗਭਗ 16 ਮਿਲੀਅਨ ਹੈ। ਸੋ ਹੁਣ ਉਹਦੇ ਚ ਕਿਹਨਾਂ ਨੂੰ ਇਹਨਾਂ ਨੇ ਸਿੱਖਾਂ ਚ ਰੱਖਿਆ? ਅਜੇ ਤੱਕ ਅਸੀਂ ਸੈਂਸਸ ਕਾਲਮ ਨਹੀਂ ਦੇਖੇ ਕਿ ਜੀ ਸੌਦਾ ਸਾਧ, ਰਾਧਾ ਸੁਆਮੀ, ਦੂਜੇ ਤੀਜੇ ਕਿਹੜੇ ਖਾਤੇ ਚ ਪਾਏ ਨੇ। ਸੋ ਇਹ ਆਲਰੇਡੀ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਸਿੱਖ ਆਬਾਦੀ ਨੂੰ ਕਾਫੀ ਘਟਾਇਆ ਇਹ ਦੱਸਣ ਦੇ ਲਈ ਕਿ ਜੀ ਜਿਹੜੇ ਨੇ ਲੋਕ ਸਿੱਖੀ ਵੱਲ ਨਹੀਂ ਆ ਰਹੇ ਜਾਂ ਆਪਣੇ ਵੀ ਉਹਨਾਂ ਦੇ ਜਿਹੜੇ ਆ ਅੱਗੋਂ ਉਹਦੇ ਚ ਨਹੀਂ। ਹੁਣ ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਜਿਹੜੀ ਸਿੱਖਾਂ ਦੀ ਪੋਪੂਲੇਸ਼ਨ ਇਹਨਾਂ ਨੇ ਦਿੱਤੀ ਹੈ ਇਸ ਸੈਂਸਸ, ਉਹ ਜਿਹੜੀ ਹੈ 12,43,752। ਇਹ ਅਨਬਲੀਵੇਬਲ ਹੈ ਕਿਉਂਕਿ ਜਿਵੇਂ ਜਿੰਨੀ ਸਿੱਖ ਬੈਲਟ ਇੱਥੋਂ ਪੰਜਾਬ ਦੇ ਨਾਲ ਲੱਗਦੀ, ਸਿਰਸਾ, ਪਿਹੋਵਾ, ਲਾਡਵਾ, ਕਰਨਾਲ ਦੂਜੇ ਤੱਕ ਜਾਂਦੀ ਹੈ, 12 ਲੱਖ ਆਬਾਦੀ, ਕਿਉਂਕਿ ਮੇਰਾ ਖਿਆਲ ਹੈ ਕਿ ਵੀ ਈਵਨ ਪਿਛਲੀ ਸੈਂਸਸ 'ਚ ਵੀ ਇੰਨੀ ਕੀ ਸੀ। ਸੋ ਇਹਦਾ ਮਤਲਬ ਹੈ ਵੀ 10 ਸਾਲਾਂ 'ਚ ਸਿੱਖਾਂ ਦੀ ਕੋਈ ਗਰੋਥ ਨਹੀਂ ਹੋਈ ਹਰਿਆਣੇ। ਚਲੋ ਪੰਜਾਬ 'ਚੋਂ ਤਾਂ ਕੋਈ ਕਿਤੇ ਹੋਰ ਗਿਆ, ਹਰਿਆਣੇ ਵਾਲੇ ਤਾਂ ਉੱਥੇ ਹੀ ਬੈਠੇ ਨੇ ਆਲਰੇਡੀ, ਕੋਈ ਜ਼ਮੀਨਾਂ ਵਾਲੇ ਨੇ, ਕੋਈ ਦੂਜੇ ਨੇ। ਲੇਕਿਨ ਸਭ ਤੋਂ ਜ਼ਿਆਦਾ ਜਿਹੜਾ ਮੈਨੂੰ ਇਹ ਲੱਗਿਆ ਕਿ ਵੀ ਇਹ ਗੜਬੜ ਹੈ ਦਿੱਲੀ 'ਚ। ਦਿੱਲੀ 'ਚ ਸਿੱਖਾਂ ਦੀ ਆਬਾਦੀ ਕੁੱਲ 5,70,581। ਜਦੋਂ ਲਾਸਟ ਟਾਈਮ ਵੀ ਸੈਂਸਸ ਆਈ ਸੀ, ਦਿੱਲੀ ਦੇ ਲੀਡਰਾਂ ਨੇ ਕਿਹਾ, ਔਰ ਦਮਗਜ਼ੇ ਮਾਰਦੇ ਨੇ, ਉਦੋਂ ਦਿੱਲੀ ਕਮੇਟੀ ਨੇ ਕਿਹਾ ਸੀ ਜੀ ਅਸੀਂ ਆਪਣੀ ਸੈਂਸਸ ਕਰਵਾਵਾਂਗੇ। ਹੁਣ ਦਿੱਲੀ 'ਚ ਇਹਨਾਂ ਦੇ ਮੁਤਾਬਕ 5 ਲੱਖ ਸਿੱਖ ਰਹਿੰਦੇ। ਦਿੱਲੀ 'ਚ ਐਟਲੀਸਟ 1.5 ਮਿਲੀਅਨ ਸਿੱਖ ਹੈ, ਐਟਲੀਸਟ 12-14 ਲੱਖ ਸਿੱਖ ਜਿਹੜਾ 14-15 ਲੱਖ ਸਿੱਖ ਰਹਿੰਦੇ, ਕਿਉਂਕਿ ਬਿਗਨਿੰਗ 'ਚ 3 ਸੈਂਸਸ ਪਹਿਲਾਂ ਜਾ ਕੇ ਦੇਖੋ ਉਹਨਾਂ ਜ਼ਮਾਨੇ 4-5 ਲੱਖ ਸੀ ਜੀ। ਔਰ ਘੱਟੋ ਘੱਟ ਦਿੱਲੀ ਦੇ ਵਿੱਚ ਜਿਹੜੀ ਸਿੱਖਾਂ ਦੀ ਆਬਾਦੀ ਉੱਥੋਂ ਤਾਂ ਨਹੀਂ ਮਾਈਗ੍ਰੇਟ ਕਰਕੇ ਗਏ ਕਿਤੇ, ਦਿੱਲੀ ਵਾਲੇ ਤਾਂ ਬਾਹਰੋਂ ਆ ਕੇ ਲੋਕ ਦਿੱਲੀ 'ਚ ਆਬਾਦ ਹੁੰਦੇ ਨੇ। ਇਹ ਜਿਹੜੇ ਉੱਥੋਂ ਦੇ ਤੁਰੇ ਹੁੰਦੇ ਨੇ ਜੀਕੇ ਤੇ ਸਿਰਸਾ ਤੇ ਉਹ ਸਾਰੇ ਬਾਹਰਲੇ ਸਿੱਖਾਂ ਦੀਆਂ ਜੀ ਅਸੀਂ ਪ੍ਰੋਬਲਮਸ ਹੱਲ ਕਰਨੀਆਂ ਹੈ, ਬਾਦਲਾਂ ਦੇ ਇਲਚੀ ਬਣ ਕੇ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਵੀ ਦਿੱਲੀ 'ਚ ਕਿਵੇਂ ਸਟੈਟਿਸਟੀਕਲ ਜੈਨੋਸਾਈਡ ਹੋ ਰਿਹਾ ਸਿੱਖਾਂ ਦਾ, ਤੁਸੀਂ ਦਿੱਲੀ ਕਮੇਟੀ ਦੇ ਥੱਲੇ ਆਪਣੀ ਸੈਂਸਸ ਕਰਵਾਓ ਜੀ। ਕਿੰਨਾ ਕੁ ਔਖਾ ਕੰਮ ਹੈ, ਸੈਂਕੜਿਆਂ ਗੁਰਦੁਆਰੇ ਨੇ, ਦਿੱਲੀ ਕਮੇਟੀ ਦਾ ਕਰੋੜਾਂ ਦਾ ਬਜਟ ਹੈ, ਤੁਸੀਂ ਆਪਣੀ ਬੈਰਟ ਐਸੋਸੀਏਸ਼ਨ ਹਾਇਰ ਕਰੋ, ਤੁਸੀਂ ਚੈਲੰਜ ਕਰੋ ਸੈਂਸਸ ਫਿਗਰਸ ਨੂੰ ਕਿ ਵੀ, ਕਿਉਂਕਿ ਗੱਲ ਕੱਲੀ ਇਹ ਨਹੀਂ ਹੈ, ਇਹ ਪ੍ਰਭਾਵ ਦਿੱਤਾ ਜਾ ਰਿਹਾ। ਹੁਣ ਇਸੇ ਹੀ ਦਿੱਲੀ ਦੇ ਵਿੱਚ ਜੇ ਮੈਂ ਬਾਕੀਆਂ ਦੀ ਪਾਪੂਲੇਸ਼ਨ ਗਿਣਾ ਤੇ ਕਿੰਨੇ ਦਲਿਤ ਪਾਪੂਲੇਸ਼ਨ ਕਿੰਨੀ ਜ਼ਿਆਦਾ ਹੈ, ਮੁਸਲਮਾਨ ਪਾਪੂਲੇਸ਼ਨ ਕਿੰਨੀ ਜ਼ਿਆਦਾ ਹੈ, ਔਰ ਸਿੱਖ ਜਿਹੜੇ ਨੇ ਉਹ 5,70,000 ਦੇ ਉੱਤੇ ਮਹਿਦੂਦ ਕੀਤੇ ਹੋਏ ਨੇ। ਔਰ ਇਸੇ ਤਰ੍ਹਾਂ ਈਵਨ ਚੰਡੀਗੜ੍ਹ ਵਾਸ ਸ਼ੌਕਿੰਗ, ਹਾਲਾਂਕਿ ਮੈਨੂੰ ਅੰਦਾਜ਼ਾ ਸੀ ਕਿ 18-19% ਸਿੱਖ ਚੰਡੀਗੜ੍ਹ 'ਚ ਨੇ, ਪਰ ਆ ਜਿਹੜੀਆਂ ਫਿਗਰਸ ਨੇ ਚੰਡੀਗੜ੍ਹ ਦੇ ਵਿੱਚ ਸਿੱਖਾਂ ਦੀ ਸਾਰੀ ਆਬਾਦੀ ਜਿਹੜੀ ਹੈ 1,38,329 ਹੈ। ਹੁਣ ਤੁਸੀਂ ਇਹ ਦੇਖ ਲਓ ਵੀ ਚੰਡੀਗੜ੍ਹ 'ਚ ਉਹ ਸਾਰੇ 12% ਬਣਦੇ ਨੇ ਸਾਰੀ ਚੰਡੀਗੜ੍ਹ ਦੀ ਪਾਪੂਲੇਸ਼ਨ। ਜਿਸ ਚੰਡੀਗੜ੍ਹ ਨੂੰ ਲੈਣ ਲਈ ਮੋਰਚੇ ਤੇ ਫਲਾਣੇ ਤੇ ਢਮਕੇ, ਉਹ ਐਸਾ ਸਿਸਟਮੈਟਿਕਲੀ ਪਹਿਲਾਂ ਤਾਂ ਕੈਰੋ ਨੇ ਬੇੜਾ ਗਰਕ ਕੀਤਾ ਕਿ ਜਿਹੜੀ ਲੇਬਰ ਸੀ ਜਿਨ੍ਹਾਂ ਨੇ ਚੰਡੀਗੜ੍ਹ ਬਣਾਇਆ ਉਹਨਾਂ ਨੂੰ ਉੱਥੇ ਘਰ ਬਣਾ ਕੇ ਦੇ ਦਿੱਤੇ, ਉਹ ਕਾਊਂਟ ਕਰ ਲਏ ਸਾਰੇ ਉਹਨਾਂ ਦੀ ਜਿਹੜੀ ਆਬਾਦੀ 'ਚ ਆ ਗਏ। ਔਰ ਘਟਦੇ ਅੱਜ 12-12.5% ਜਿਹੜੀ ਹੈ ਉਹ ਆਬਾਦੀ ਚੰਡੀਗੜ੍ਹ ਦੇ ਵਿੱਚ ਸਿੱਖਾਂ ਦੀ ਹੈ। ਉੱਤਰਾਖੰਡ ਦੇ ਵਿੱਚ ਸਿੱਖਾਂ ਦੀ ਆਬਾਦੀ 2,36,340 ਹੈ, ਵਿੱਚ ਕਿਉਂਕਿ ਉੱਤਰਾਖੰਡ ਦੇ ਵਿੱਚ ਊਧਮ ਸਿੰਘ ਨਗਰ ਜਿਹੜਾ ਸਿੱਖ ਸਾਈਜ਼ੇਬਲ ਪਾਪੂਲੇਸ਼ਨ ਸੀ ਉੱਤਰਾਖੰਡ 'ਚ ਗਿਆ, ਸੋ ਜ਼ਾਹਰ ਹੈ ਕਿ ਵੀ ਉੱਥੇ 2.5 ਲੱਖ ਸਿੱਖ ਨੇ। ਪਰ ਇਹ ਚੰਡੀਗੜ੍ਹ ਔਰ ਦਿੱਲੀ ਔਰ ਇਸ ਦੇ ਉਲਟ ਈਵਨ ਜੰਮੂ ਕਸ਼ਮੀਰ ਦੇ ਵਿੱਚ ਸਿੱਖਾਂ ਦੀ ਗਿਣਤੀ 2,34,848 ਹੈ। ਕਲੋਜ਼ ਟੂ 250,000 ਸਿੱਖ ਜਿਹੜੇ ਨੇ
ਉਹ ਜੰਮੂ ਕਸ਼ਮੀਰ ਦੇ ਵਿੱਚ ਵਸਦੇ ਨੇ। ਹਿਮਾਚਲ ਦੇ ਵਿੱਚ ਸਿੱਖ ਆਬਾਦੀ ਜਿਹੜੀ ਹੈ 79,896 80,000 ਦੇ ਕਰੀਬ ਸਿੱਖ ਇਹ ਰਹਿੰਦਾ। ਔਰ ਮੈਂ ਦੇਖ ਰਿਹਾ ਸੀ ਕਿ ਵੀ ਇਹਦੇ ਤੇ ਕਿਸੇ ਸਿੱਖ ਨਿਊਜ਼ਪੇਪਰ ਜਾਂ ਕਿਸੇ ਨੇ ਤਾਂ ਕੋਈ ਆਰਟੀਕਲ ਜਾਂ ਕੋਈ ਇਹਦੇ ਤੇ ਕਮੈਂਟ ਨਹੀਂ ਕੀਤਾ ਹੈ, ਪਰ ਇਹ ਬਾਬੂਸ਼ਾਹੀ ਵਾਲਾ ਜਿਹੜਾ ਕੋਰਸਪੋਂਡੈਂਟ ਹੈ ਲੈਫਟਿਸਟ ਬੈਕਗ੍ਰਾਉਂਡ ਪੱਕਾ ਜਿਹੜਾ ਉਹ ਹਿੰਦੂ ਥਿੰਕਿੰਗ ਵਾਲਾ, ਉਹਨੇ ਟਾਈਟਲ ਹੀ ਇਹ ਦਿੱਤਾ ਹੈ Hindu population percentage increased as compared to 2001 census. Ratio of Sikh population decline in Punjab, percentage of Hindus up. कि सिखां दी population थल्ले चली गई पंजाब च, हिंदुआं दी अप आ गई। और इहदे च ने फिर पूरा मिर्च मसाला ला के दिता। The religion data released by Census Department of India have indicated that the ratio of Sikh population in the total population of Punjab is on the decline, कि पंजाब दे विच सिखां दी गिनती बहुत थल्ले नूं जा रही है। On the other hand, the percentage of Hindu population has shown increase during the 10 years from 2001 to 2011, कि हिंदुआं दी population बहुत वधी है। The Sikh population has been recorded as 57.69% in the census 2011 as compared to 59.9% recorded in the census 2001 out of the total population। ਹੁਣ ਇਹੀ ਜਿਹੜੇ ਸਿੱਖਾਂ ਨੂੰ 60-40 ਕਹਿੰਦੇ ਹੁੰਦੇ ਸੀ, ਹਿੰਦੂ ਜਿਹੜੇ ਕਦੇ 52-48, ਹੁਣ ਜਦੋਂ ਪਿਛਲੀ ਹੁਣ ਦੱਸ ਰਹੇ ਨੇ ਵੀ ਘਟੀ ਹੈ ਤੇ ਹੁਣ ਇਹ ਕਹਿੰਦੇ ਨੇ ਜੀ ਪਿਛਲੀ ਸੈਂਸਸ ਸਿੱਖ ਪੰਜਾਬ 60% ਸੀ, 59.9 ਕਲੋਜ਼ ਟੂ 60, ਤੇ ਹੁਣ ਜਿਹੜੇ ਨੇ ਉਹ ਘਟ ਕੇ ਇਸ ਨਾਲੋਂ ਉਹ ਆ ਗਏ ਨੇ 57.69%। ਸੋ मतलब जे इन्ना गैप थले चला गया तो अंदाजा लाओ कि जिहड़ा इन्हां दी प्लान है कि पंजाब सिखां नूं माइनॉरिटी करना, हाउ फाइन इट इज़ वर्किंग। और फिर ये हुण अगले सेंटेंस दा हिंदू पॉपुलेशन नाउ हैज़ बीन रिकॉर्डेड एज 38.49% एज कंपेयर टू 36.9% इन 2001, कि जी 2001 ਦੇ ਵਿੱਚ 36.9% ਸੀ, ਹੁਣ 38.49% ਹੋ ਗਈ। ਹਾਲਾਂ ਜੇ ਇਮਾਨਦਾਰੀ ਹੁੰਦੀ ਤਾਂ ਇਹਦੇ 'ਚ ਇਹ ਵੀ ਦੱਸ ਦਿੰਦੇ ਕਿ ਇਸ 38.49% ਚੋਂ ਜਿਹੜੇ 34% ਨੇ ਪੰਜਾਬ ਦੇ ਵਿੱਚ ਉਹ ਦਲਿਤ ਨੇ ਜੀ। ਔਰ ਇਹਨਾਂ ਦੀ ਜਿਹੜੀ ਹੁਣ 34 ਕੱਢ ਦਿਓ 38 ਚੋਂ ਹਿੰਦੂ ਪੋਪੂਲੇਸ਼ਨ 13-14% ਹੈ। ਦਲਿਤ ਹਿੰਦੂ ਨਹੀਂ ਨੇ, ਉਹ ਆਪਣੇ ਆਪ ਨੂੰ ਹਿੰਦੂ, ਪਰ ਇਹਨਾਂ ਨੇ ਕਿਉਂਕਿ ਸੈਂਸਸ ਖਾਨਾ ਕੋਈ ਉਹਨਾਂ ਦਾ ਅੱਡ ਉੱਥੇ ਬੁੱਧਿਜ਼ਮ ਦਾ ਪਾਇਆ ਹੋਇਆ, ਪੰਜਾਬ ਦਾ ਦਲਿਤ ਕੋਈ ਬੁੱਧਿਸਟ ਨਹੀਂ ਹੈ। ਸੋ ਇਹਨਾਂ ਨੇ ਆਪਣੀ 14% ਨੂੰ ਖਿੱਚ ਕੇ 38% ਤੱਕ ਲੈ ਗਏ। ਔਰ ਸਿੱਖਾਂ ਦਾ ਜਿਹੜਾ ਡਿਕਲਾਈਨ ਹੈ ਉਹਨੂੰ ਬੜਾ ਮਾਖਟ ਤਰੀਕੇ ਦੇ ਨਾਲ, ਜਿਵੇਂ ਮੈਂ ਚੰਡੀਗੜ੍ਹ ਦੀ ਗੱਲ ਕੀਤੀ ਹੈ ਔਰ ਚੰਡੀਗੜ੍ਹ ਦੇ ਹਵਾਲੇ ਨਾਲ ਇਹਦਾ ਵੀ ਇਹੀ ਕਹਿਣਾ ਹੈ ਕਿ ਜੀ ਟੋਟਲ ਪੋਪੂਲੇਸ਼ਨ ਇੰਨੀ, ਮੇਲ ਇੰਨੇ, ਫੀਮੇਲ ਇੰਨੇ, ਹਿੰਦੂ ਇੰਨੇ ਔਰ ਫਲਾਣਾ, ਔਰ ਸਿੱਖਾਂ ਦੀ ਜਿਹੜੀ ਆਬਾਦੀ ਹੈ ਚੰਡੀਗੜ੍ਹ ਦੇ ਵਿੱਚ ਉਹ ਬਿਲਕੁਲ ਔਨ ਦਾ ਡਿਕਲਾਈਨ, ਜਿਹੜੀ ਕਿ ਸ਼ੋਅ ਕਰਦੀ ਹੈ ਕਿ ਸਿੱਖ ਜਿਹੜੇ ਨੇ ਚੰਡੀਗੜ੍ਹ 'ਚ 12-12.5% ਦੇ ਨੇੜੇ ਨੇ। ਸੋ ਹੁਣ ਇਹ ਸਟੈਟਿਸਟਿਕਸ ਆਪਣੇ ਮੂੰਹ ਬੋਲ ਕੇ ਦੱਸ ਰਹੇ ਨੇ ਇੱਕ ਫਿਜ਼ੀਕਲ ਜੈਨੋਸਾਈਡ ਸਿੱਖਾਂ ਦਾ ਕੀਤਾ ਔਰ ਇਹ ਸਟੈਟਿਸਟਿਕਲ ਜੈਨੋਸਾਈਡ ਵੀ ਹੈ। ਇੱਕ ਪਾਸੇ ਆਬਾਦੀ ਅਪਰੂਟ ਕੀਤੀ ਜਾ ਰਹੀ ਹੈ, ਦੂਸਰੇ ਪਾਸੇ ਅੰਕੜਿਆਂ ਦੇ ਹਵਾਲੇ ਨਾਲ ਉੱਥੇ ਲਿਖਣ ਵਾਲੇ ਕਿਵੇਂ ਜਿਹੜੇ ਨੇ ਉਹ ਬਦੋ-ਬਦੀ ਉਹ ਸਿੱਖਾਂ ਨੂੰ ਦੂਸਰੇ ਖਾਨਿਆਂ 'ਚ ਪਾਉਂਦੇ ਨੇ। ਔਰ ਇਸ ਸਭ ਦੇ ਬਾਵਜੂਦ ਕਿ ਇੱਥੇ ਅਸੀਂ ਜਦੋਂ 30 ਮਿਲੀਅਨ ਦੇ ਫਿਗਰ ਦਿੰਦੇ ਆ ਔਰ ਇਸ ਸਾਰੀ ਫਿਗਰ ਚੋਂ 2 ਕਰੋੜ 1 ਲੱਖ ਦੇ ਕਰੀਬ ਸਿੱਖ ਬਣਦੇ ਨੇ। ਹੁਣ ਬਾਹਰ ਅਸੀਂ 10 ਮਿਲੀਅਨ ਤਾਂ ਨਹੀਂ ਹੈ, ਅਸੀਂ 5 ਮਿਲੀਅਨ ਜਿਹੜੇ ਡਾਇਸਪੋਰਾ 'ਚ ਹੋਵਾਂਗੇ, ਲੇਕਿਨ ਪੰਜਾਬ ਦੇ ਵਿੱਚ ਇਸ ਲੈਵਲ ਆਬਾਦੀ ਦਾ ਥੱਲੇ ਜਾਣਾ ਇਹ ਅਲਟੀਮੇਟਲੀ ਜੋ ਕੁਝ ਚੀਨ ਨੇ ਤਿੱਬਤ ਦਾ ਕੀਤਾ ਔਰ ਜਿਸ ਤਰੀਕੇ ਦੇ ਨਾਲ ਰਸ਼ੀਆ ਨੇ ਜਿਹੜੀਆਂ ਬਾਲਟਿਕ ਸਟੇਟਾਂ ਸੀ, ਯੂਕਰੇਨ ਸੀ, ਦੂਸਰੇ ਉਹਨਾਂ ਦੇ ਵਿੱਚ ਜਾ ਕੇ ਰਸ਼ੀਅਨ ਵਸਾ ਦਿੱਤੇ ਸੀ, ਇਹ ਜਿਹੜੇ ਨੇ ਉਹਦੇ 'ਚ ਕਾਮਯਾਬ ਹੋ ਰਹੇ ਨੇ। ਸੋ ਜੇ ਅਜੇ ਵੀ ਸਿੱਖਾਂ ਦੀਆਂ ਅੱਖਾਂ ਨਹੀਂ ਖੁੱਲਣੀਆਂ ਇਹ ਦੇਖਣ ਦੇ ਲਈ ਕਿ ਇਹ ਸਟੈਟਿਸਟੀਕਲ ਜੈਨੋਸਾਈਡ ਔਰ ਇਹ ਜਿਹੜੀ ਟ੍ਰਾਂਸਫਰ ਆਫ ਪਾਪੂਲੇਸ਼ਨ ਹੈ ਇਹ ਫਿਊਚਰ 'ਚ ਕਿਵੇਂ ਸਾਡੇ ਹੋਮਲੈਂਡ ਨੂੰ ਪੱਕੇ ਤੌਰ ਤੇ ਹਿੰਦੂਤਵਾ ਦਾ ਏਜੰਡਾ ਬਣਾਉਣ ਲਈ ਜਿਹੜਾ ਉਹ ਵਰਤੀ ਜਾ ਰਹੀ ਹੈ ਤੇ ਫਿਰ ਸਾਡਾ ਰੱਬ ਹੀ ਰੱਖੇ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।